नहीं जी बड़ी खुशी तुहाडे आण दी ते अपना पानी छानी पी के जावांगे। ਅਸੀਂ ਤਾਂ ਦੁਬਈਓਂ ਸਿੱਧਾ ਹੀ ਤੁਹਾਡੇ ਵੱਲ ਆਏ ਆ। अच्छा ਇਹ ਪਾਣੀ ਮਿੱਠਾ ਪੀ ਲੈਂਦੇ ਬਾਰਿਸ਼ ਵਾਲਾ ਪਾਣੀ ਵੀ ਪੀ ਲੈਂਦੇ ਹੋ? ਨਹੀਂ ਬਾਰਿਸ਼ ਵਾਲਾ ਅਗਰ ਸਿੱਧਾ ਭਾਂਡੇ 'ਚ ਬਾਰਿਸ਼ ਪਈ ਹੋਵੇ ਨਾ ਉਹ ਭਾਵੇਂ ਪੀਤਾ ਜਾਂਦਾ ਵਾ, ਜਿਹੜਾ ਜ਼ਮੀਨ ਤੇ ਗਿਰ ਜਾਣਾ ਨਾ ਉਹ ਨਹੀਂ ਪੀਤਾ ਜਾਂਦਾ, ਗਾੜਾ ਹੋ ਜਾਂਦਾ। ਬਾਰਿਸ਼ ਵਾਲੇ ਭਾਂਡੇ 'ਚ ਇਹਨੂੰ ਪਾਣੀ ਪਿਆ ਤੇ ਇਹਦੇ ਅੰਦਰ ਮੱਛੀ ਚਲ ਗਈ ਆ, ਹੁਣ ਉਹਦਾ ਕੀ ਹੱਲ? ਓਏ ਹੋਏ ਤਾਂ ਬੜਾ ਮਸਲਾ ਬਣ ਗਿਆ। ਤੁਸੀਂ ਇਸ ਤਰ੍ਹਾਂ ਕੁੰਡੀ ਤੇ ਗਡੋਇਆ ਲਾ ਕੇ ਤੇ ਅੰਦਰ ਸੁੱਟੋ, ਮੱਛੀ ਬਾਹਰ ਆ ਜਾਏਗੀ। ਭਾਜੀ ਤੁਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਨੇ, ਮੇਰੀ ਗੱਲ ਮੁਕਾਓ, ਸਾਨੂੰ ਮੁਸੀਬਤ 'ਚ ਪਾਤਾ ਵਾ। ਨਹੀਂ ਇਹ ਮੁਹੰਮਦ ਬਿਨ ਮਿਸਤਰੀ ਦਾ ਮੁੰਡਾ ਜਿਹੜਾ ਬਾਹਰ ਗਿਆ ਸੀ। ਹਾਂਜੀ 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 ਆ ਤੇ ਤੁਹਾਡੀ ਇਹਨਾਂ ਨਾਲ ਕੀ ਲੜਾਈ ਹੈ? ਬੱਚੀ ਦੀ ਮੰਗਣੀ ਕਰ ਲਈ ਸੀ ਇਹਨਾਂ ਨਾਲ, ਇਹਨਾਂ ਨਾਲ ਐ ਸੀ ਬੱਚਾ ਬਾਹਰ ਦੁਬਈ। ਉਹ ਤੁਸੀਂ ਦੁਬਈ ਹੁੰਦੇ ਸੋ? ਮੈਂ ਤਾਂ ਦੁਬਈ ਅਲਹਮਦੁਲਿਲਾ ਅੱਲਾਹ ਤਾਲਾ ਨੇ ਏਡਾ ਸੋਹਣਾ ਮੈਨੂੰ ਉੱਥੇ ਸੈੱਟ ਕੀਤਾ ਵਾ। ਨਹੀਂ ਦੁਬਈ ਕਿੰਨੇ ਸਾਲ ਤੋਂ? ਦੁਬਈ ਮੈਂ ਮਾਸ਼ਾਅੱਲਾ 10 ਸਾਲ ਤੋਂ। ਕਿਤੇ ਦੁਬਈ ਦੀ ਜੇਲ੍ਹ 'ਚ ਹੀ ਰਹੇ ਹੋ, ਮੇਰੇ ਖਿਆਲ ਬਾਹਰ ਨਹੀਂ ਰਹੇ। ਨਹੀਂ ਜੀ ਜੇਲ੍ਹ ਦੇ ਵਿੱਚ ਜਦੋਂ ਮੈਂ ਗਿਆ ਵਾਂ ਨਾ ਉਦੋਂ ਮੈਂ 2 ਮਹੀਨੇ ਰਿਹਾ ਵਾਂ। ਉਸ ਤੋਂ ਬਾਅਦ ਜਾ ਕੇ ਮੇਰਾ ਚੰਗਾ ਭਲਾ ਕਾਰੋਬਾਰ ਉੱਥੇ ਸੈੱਟ ਹੋ ਗਿਆ। ਭਾਜੀ ਗੱਲ ਪਤਾ ਕੀ ਅਸਲ ਕੀ ਆ, ਇਹਦਾ ਅੱਬਾ ਆਇਆ ਸਾਡੇ ਘਰ, ਉਹਨੇ ਕਿਹਾ ਜੀ ਮੇਰਾ ਬੱਚਾ ਬਹੁਤ ਲਾਇਕ ਆ, ਉਹਨੇ ਮੇਰੇ ਪੈਰਾਂ 'ਚ ਪੱਗ ਸੁੱਟ ਦਿੱਤੀ। ਮੈਂ ਕਿਹਾ ਤੁਹਾਡੀ ਇੱਕੋ ਭੈਣ ਆ, ਮੇਰੇ ਮੁੰਡਿਆਂ ਨਾਲ ਵਿਆਹ ਦਿਓ। ਹੁਣ ਮੈਂ ਇਹਨੂੰ ਬਚਪਨ 'ਚ ਕਿਤੇ ਵੇਖਿਆ ਸੀ। ਅੱਛਾ ਜੀ। ਇਹਨਾਂ ਨੇ ਤਸਵੀਰਾਂ ਭੇਜੀਆਂ ਇਸ ਬੱਚੇ ਨੇ ਜੀ ਮੋਬਾਈਲ ਤੇ, ਉੱਤੇ ਬੜਾ ਖੂਬਸੂਰਤ ਪਿੱਛੇ ਵੱਡੀਆਂ ਬਿਲਡਿੰਗਾਂ, 4 ਚੈਨਾਂ ਵੀ ਪਾਈਆਂ ਨੇ, ਪੂਰੇ ਟੌਰ ਬਟੌਰ। ਵੇਖੋ ਨਾ ਗਲਤੀ ਤੁਹਾਡੀ ਹੈ, ਤੁਸੀਂ ਵੀ ਬਿਲਡਿੰਗਾਂ ਵੇਖਦੇ ਰਹੇ, ਤੁਸੀਂ ਗੌਰ ਨਾਲ ਮੁੰਡਾ ਨਹੀਂ ਵੇਖਿਆ। ਚੌਧਰੀ ਸਾਹਿਬ ਤੁਸੀਂ ਰਿਸ਼ਤਾ ਕਰਾ ਦਿਓ, ਮੈਂ ਇਹਨਾਂ ਦੀ ਬੱਚੀ ਨੂੰ ਲੈ ਕੇ ਬਿਲਡਿੰਗਾਂ ਦੇ ਆਲੇ ਦੁਆਲੇ ਫਿਰਦਾ ਰਹੂੰ ਸਾਰੀ ਕੁੜੀ ਜਗ੍ਹਾ। ਰਾਜ ਕਰੇਗੀ, ਰਾਜ ਮੁੰਡੇ ਦਾ ਕਾਰੋਬਾਰ ਹੀ ਬੜਾ। ਸਹੀ ਗੱਲ ਵੀ ਕੁੜੀ ਰਾਜ ਕਰੇਗੀ, ਮੁੰਡਾ ਮਜ਼ਦੂਰੀ ਕਰੇਗਾ, ਦੋਵੇਂ ਮੀਆਂ ਬੀਵੀ ਖੁਸ਼ ਰਹਿਣਗੇ। ਮੈਂ ਜਿਸ ਬਿਲਡਿੰਗ ਦੇ ਅੱਗੇ ਫਿਰਦਾ ਉਹ ਸਾਰੀ ਦਾ ਲੈਂਟਰ ਮੈਂ ਆਪ ਬੰਨਿਆ। ਹਾਂਜੀ ਮੈਂ ਸ਼ਟਰਿੰਗ ਕਰਦਾ, ਮੇਰੀ ਸ਼ਟਰਿੰਗ ਐਡੀ ਕੁ ਮਸ਼ਹੂਰ ਆ। ਅਗਲੇ ਕਹਿੰਦੇ ਬਿਲਡਿੰਗ ਬਾਅਦ ਦੇ ਵਿੱਚੋਂ ਬਣਾਉਣੀ ਆ, ਪਹਿਲੇ ਨੈਦ ਸਾਹਿਬ ਨੂੰ ਬੁਲਾਓ, ਉਹਦੇ ਕੋਲ ਸ਼ਟਰਿੰਗ ਕਰਾਓ। ਦੁਬਈ ਤੁਸੀਂ ਲੈਂਟਰ ਬੰਨਦੇ ਹੋ? ਸ਼ਟਰਿੰਗ ਆਪਾਂ ਸਿਰਫ ਥੱਲੜਾ ਕੰਮ ਆਪਾਂ ਸਾਰਾ ਨਾਲ ਸਰੀਆ ਵੀ ਬੰਨ ਲਈਦਾ। ਸਰੀਆ ਵੀ ਬੰਨ ਲਈ। ਅੱਛਾ ਇਹ ਸਰੀਆ ਹੁਣ ਜਿਹੜੀ ਇਹ ਗੱਲ ਹੋਈ ਨਾ ਨਾਲ ਮਾੜੀ, ਇਹ ਤੂੰ ਉੱਥੇ ਸਰੀਆ ਬੰਨ, ਉਹ ਜਿੰਨੇ ਗੁੱਸੇ 'ਚ ਲੱਗਦਾ ਉਹਨਾਂ ਨੇ ਤੈਨੂੰ ਬੰਨ ਲੈਣਾ। ਦੇਖੋ ਜੀ ਬੰਨਣ ਬਣਾਉਣ ਵਾਲੀ ਗੱਲ ਤਾਂ ਬਾਅਦ 'ਚ ਹੋਊ। ਜਿਹੜਾ ਬੰਦਾ ਸਰੀਆ ਬੰਨ ਸਕਦਾ ਉਹ ਇਹਨਾਂ ਦਾ ਖਾਨਦਾਨ ਵੀ ਬੰਨ ਸਕਦਾ। ਨਹੀਂ ਹੁਣ ਮਸਲਾ ਕੀ ਭਾਜੀ? ਮਸਲਾ ਇਸ ਸਭ ਇਹ ਆ ਕਿ ਅਸੀਂ ਇਹ ਸਰੀਆ ਬੰਦਾ ਵਾ, ਅਸੀਂ ਇਹਦੇ ਅੱਗੇ ਹੱਥ ਬੰਨ ਦਿੰਦੇ। ਸਾਡੇ ਨਾਲ ਕੀਤਾ ਇਹਨਾਂ ਨੇ ਫਰਾਡ। ਉਹ ਬੀਬੀ ਜਿਹੜੀ ਵਿੱਚ ਪੈ ਗਈ ਸੀ ਰਿਸ਼ਤਾ ਕਰਾਉਣ ਵਾਲੀ, ਉਹਨੂੰ ਲੱਭੋ ਨਾ ਜਿਹਨੇ ਉਹਨੇ ਰਿਸ਼ਤਾ ਮੈਨੂੰ ਕਰਾਇਆ। ਸੁਣੋ ਨਾ ਗੱਲ ਭਾਜੀ ਹੋਇਆ ਕੀ ਹੈ, ਉਹਨੇ ਕਹਾ ਜੀ ਮੈਂ 5000 ਫੀਸ ਲੈਣੀ, ਮੈਂ ਉਹਨੂੰ 10000 ਦਿੱਤਾ। ਮੈਂ ਕਿਹਾ ਚੱਲ ਬੱਚਾ ਬਾਹਰ ਗਿਆ, ਕੁੜੀ ਕੋ ਰਾਜ ਕਰੂ, ਕੋਈ 4 ਦਿਨ ਸੌਖੇ ਲੰਘ ਜਾਣਗੇ। ਅੱਛਾ ਫੀਸ ਵੀ ਮੈਂ ਉਹਨੂੰ ਡਬਲ ਦਿੱਤੀ। ਔਰ ਯਕੀਨ ਕਰੋ ਉਸ ਔਰਤ ਨੇ ਜਦੋਂ ਦਾ ਇਹ ਦੇਖਿਆ ਉਹ ਆਪਣੇ ਬੱਚੇ ਲੈ ਕੇ ਸ਼ਹਿਰ ਛੱਡ ਗਈ। ਚੌਧਰੀ ਸਾਹਿਬ ਇਹ ਖੁਸ਼ਕਿਸਮਤ ਬੰਦੇ ਆ, ਡਬਲ ਫੀਸ ਨਾਲ ਇਦਾਂ ਦਾ ਬੰਦਾ ਲੱਭ ਗਿਆ। ਇਹ ਤਾਂ ਡਬਲ ਫੀਸ ਟ੍ਰਿਪਲ ਫੀਸ ਨਾਲ ਨਹੀਂ ਇਦਾਂ ਦੇ ਬੰਦੇ ਲੱਭਦੇ। ਇਹ ਰਿਸ਼ਤੇ ਕੋ ਐਵੇਂ ਨਹੀਂ ਹੁੰਦੇ। ਇਹ ਦੁਬਈ ਦੇ ਵਿੱਚ ਮੈਂ ਚੰਗਾ ਭਲਾ ਸੈੱਟ ਆ, ਮੈਂ ਇਹਨਾਂ ਦਾ ਸਾਰਾ ਖਾਨਦਾਨ ਉੱਤੇ ਸੈੱਟ ਕਰ ਦੇਣਾ, ਇਹਨਾਂ ਨੂੰ ਸਾਰਿਆਂ ਨੂੰ ਉੱਥੇ ਲੈ ਜਾਣਾ। ਪਿੱਛੇ ਆ ਮੇਰਾ ਦੋਸਤ ਆ, ਇਹ ਇਹਨਾਂ ਦੇ ਘਰ ਰਹੂਗਾ। ਯਾਰ ਮੈਨੂੰ ਕਿਉਂ ਘਰ ਰੱਖਣਾ ਯਾਰ, ਮੈਂ ਵੀ ਤੇਰੇ ਨਾਲ ਹੀ ਜਾਣਾ। ਤਾਂ ਇਹਨਾਂ ਦੇ ਸਮਾਨ ਦੀ ਰਾਖੀ ਕਿਹਨੇ ਰੱਖਣੀ? ਸਮਾਨ ਉਹ ਚੌਕੀਦਾਰ ਰੱਖ ਲੈਣਾ, ਮੈਨੂੰ ਜ਼ਰੂਰ। ਪਿੱਛੋਂ ਇਹਨਾਂ ਦੀ ਚੋਰੀ ਹੋ ਜਵੇ, ਇਹਨਾਂ ਨੇ ਤਾਂ ਮੇਰੇ ਤੇ ਹੀ ਪਾਉਣੀ ਹੈ। ਪੁੱਤਰ ਤੂੰ ਤਾਂ ਬਹੁਤ ਅੱਗੇ ਦੀ ਗੱਲ ਸੋਚ ਰਿਹਾ ਵੀ ਉਹ ਹਜੇ ਰਿਸ਼ਤਾ ਦੇਣ ਲਈ ਨਹੀਂ ਤਿਆਰ ਹੈਗੇ। ਇਹ ਸਾਡੇ ਨਾਲ ਹੋਇਆ ਭਾਜੀ ਧੋਖਾ। ਅਸੀਂ ਤੁਹਾਡੇ ਕੋਲ ਚੱਲ ਗਏ ਆ ਤਾਂ ਤੁਸੀਂ ਹੱਲ ਕੱਢੋ। ਸਾਡੇ ਨਾਲ ਕੀਤੀ ਇਹਨਾਂ ਨੇ ਜ਼ਿਆਦਤੀ। ਫੋਟੋਆਂ ਬਹੁਤ ਅੱਛੀਆਂ ਭੇਜਦਾ ਰਿਹਾ, ਮੁੰਡੇ ਦਾ ਚਿਹਰਾ ਵੀ ਐਡਾ, ਰੰਗ ਵੀ ਲਾਲ, ਤੇ ਵਿੱਚੋਂ ਕੀ ਨਿਕਲਿਆ? ਕੁੜੀ ਰਾਜ ਕਰੇਗੀ। ਚੌਈ ਸਾਹਿਬ ਵਿੱਚੋਂ ਗੱਲ ਮੁਕਾਓ ਤੁਸੀਂ। ਆ ਸਾਰਾ ਦਿਨ ਮੇਰੇ ਨਾਲ ਫਿਰਦਾ, ਮੈਂ ਇਹਨੂੰ ਸਿਗਟਾਂ ਪਾਣੀ ਜੋ ਵੀ ਇਹਦਾ ਦਿਲ ਕਰਦਾ ਮੈਂ ਖਵਾਉਣਾ, ਵੀ ਇਹਨਾਂ ਦੀ ਬੱਚੀ ਨੂੰ ਨਾ ਮੈਂ ਖਵਾ ਸਕੂੰ। ਓ ਯਾਰ ਤੂੰ ਕੀਤਾ ਨਾ ਫਰਾਡ, ਤੂੰ ਲਾ ਕੇ ਨਾ ਫਿਲਟਰ ਆਪਣੇ ਉੱਥੇ ਮੋਬਾਈਲ ਤੇ ਕੈਮਰੇ ਤੇ ਫਿਲਟਰ ਲਾ ਕੇ ਫੋਟੋਆਂ ਭੇਜਦਾ ਰਿਹਾ। ਇਦਾਂ ਹੀ ਕਰਦਾ ਰਿਹਾ। ਇਹ ਫੋਟੋ 'ਚ ਭਾਜੀ ਇਹੋ ਜਿਹਾ ਬੰਦਾ ਫਿਲਟਰ ਲਾ ਕੇ ਫੋਟੋ ਭੇਜਣ ਤੇ ਲੱਗਦਾ ਵੀ ਫਵਾਦ ਖਾਨ ਲੱਗੇਗਾ। ਬਿਲਕੁਲ ਇਦਾਂ ਹੀ ਲੱਗਦਾ। ਹੁਣ ਤੁਸੀਂ ਵੇਖਿਆ ਤੁਹਾਨੂੰ ਅਜ਼ਾਬ ਖਾਨ ਲੱਗਣ ਡਿਆ। ਮੈਂ ਕਹਿੰਦਾ ਵੀ ਅਜ਼ਾਬ ਇੱਥੇ ਆ ਜਾਣਾ। ਬਈ ਇਹਨਾਂ ਨੇ ਫਿਲਟਰ ਦੀ ਗੱਲ ਕਰੀ ਜਾਂਦੇ ਆ ਵੀ ਜਿਹੜੀ ਮੇਰੀ ਪਾਸਪੋਰਟ ਤੇ ਫੋਟੋ ਆ, ਪਾਸਪੋਰਟ ਵਾਲੇ ਫਿਲਟਰ ਲਾਉਣ ਦਿੰਦੇ ਆ। ਇਹਨਾਂ ਨੇ ਪਾਸਪੋਰਟ ਤੇ ਮੈਨੂੰ ਪਸੰਦ ਕੀਤਾ, ਪਾਸਪੋਰਟ ਤੇ ਠੱਪੇ ਲੱਗੇ, ਮੇਰੇ ਹਰ ਵਰਕੇ ਤੇ ਠੱਪੇ ਲੱਗੇ, ਇਹਨਾਂ ਨੇ ਮੇਰੇ ਦੇਖੇ ਠੱਪੇ। ਹਾਈ ਸਾਹਿਬ ਇਸ ਤੱਕ ਬੰਦਾ ਬੜਾ ਚੰਗਾ ਹੋਣਾ, ਖੂਬਸੂਰਤ ਆ। ਯਕੀਨ ਕਰੋ ਸਭ ਤੋਂ ਵੱਡਾ ਫੋੜਾ ਲੱਤ ਤੇ ਇਹਦੇ ਨਿਕਲਿਆ। ਇਹਨੇ ਪੈਂਟ ਤਾਂ ਫੋਲਡ ਕੀਤੀ, ਐਡਾ ਫੋੜਾ, ਅਸੀਂ ਤਾਂ ਫਸ ਗਏ। ਫੋੜਾ ਐਡਾ ਵੱਡਾ ਜਿੱਡਾ ਮਰਜ਼ੀ ਸੀ। 7 ਦਿਨਾਂ ਬਾਅਦ ਉਹਦਾ ਮੂੰਹ ਬਣ ਗਿਆ। ਹੁਣ ਮੇਰੀ ਲੱਤ ਤੋਂ ਪਛਾਣ ਤੇ ਨੂੰ ਪਤਾ ਨਾ ਲੱਗੂਗਾ ਵੀ ਤੇ ਫੋੜਾ ਨਿਕਲਿਆ ਸੀ ਕਿ ਨਹੀਂ ਨਿਕਲਿਆ ਸੀ। ਸਾਡਾ ਵੀ ਮੂੰਹ ਇਹਦੇ ਨਾਲ ਬਣ ਗਿਆ। ਅੱਜ ਤੋਂ ਬਾਅਦ ਉਹ ਤੋਂ ਕਹੀ ਜਾਂਦਾ ਕੁੜੀ ਰਾਜ ਕਰੇ। ਕੁੜੀ ਰਾਜ ਕਰੇਗੀ। ਮੈਂ ਕਹਿੰਦਾ ਵਾ ਦੌਲਤ ਹੀ ਇੰਨੀ, ਇਹਦੇ ਕੋਲ ਉੱਥੇ ਕਮਾਈ ਬਹੁਤ ਇਹਨੇ ਕੀਤੀ। ਪੈਸਾ ਇੰਨਾ ਮੇਰੇ ਕੋਲ, ਪੈਸਾ ਇੰਨਾ ਮੇਰੇ ਕੋਲ ਤਾਂ ਰੱਖਣ ਨੂੰ ਜਗ੍ਹਾ ਹੈ ਨਹੀਂ। ਮੈਂ ਸਰਾਣੇ ਥੱਲੇ ਰੱਖ ਕੇ ਸੌਣਾ ਰਾਤ ਨੂੰ ਪੈਸੇ ਦੁਬਈ 'ਚ। ਆ ਮੁੰਡਾ ਸਾਰਾ ਦਿਨ ਮੇਰੇ ਨਾਲ ਫਿਰਦਾ ਵਾ, ਮੈਨੂੰ ਹੀ ਪਤਾ ਇਹਦੀਆਂ ਮੈਂ ਸਿਗਟਾਂ ਕਿੱਦਾਂ ਪੂਰੀਆਂ 10 ਕਰਦਾ। ਸਾਲਾਂ ਤੋਂ ਮੈਂ ਇਹਦੇ ਪੈਸੇ ਦੀ ਰਜ਼ਾਈ ਬਣਾ ਛੱਡੀ, ਇੰਨੇ ਰੁਪਈਏ ਨੇ। ਇਹ ਬੱਚਾ ਮੇਰੇ ਸਿਰ ਪੈਸੇ ਤੇ ਜੈਸੀ ਕਰਦਾ, ਇਹਦੀਆਂ ਹੁਣ ਉਂਗਲਾਂ 24 ਘੰਟੇ ਇਦਾਂ ਹੀ ਰਹਿੰਦੀਆਂ। ਮੈਂ ਇਹ 'ਚ ਸਿਗਰਟ ਫਸਾਉਣੀ ਉਹਦੇ ਨੇ ਇਦਾਂ ਪੀਣੀ ਆ। ਕੰਮ ਦਾ ਬੜਾ ਪੱਕਾ ਜੇ। 12 ਵਜੇ ਰੋਟੀ ਖੋਲ ਲੈਂਦਾ, ਜਿੱਥੇ ਵੀ ਕੰਮ ਕਰਦਾ ਹੋਵੇ 12 ਸੂਈ ਤੇ ਸੂਈ ਚੜਦੀ, ਰੋਟੀ ਖੋਲ ਕੇ ਘੜੀ ਮੇਰੇ ਕੋਲ ਹੋਵੇ ਭਾਵੇਂ ਨਾ ਹੋਵੇ, ਚੌਰੀ 12 ਵਜੇ ਜਦੋਂ ਮੈਨੂੰ ਪਤਾ ਲੱਗ ਜਾਂਦਾ ਉਦੋਂ ਰੋਟੀ ਖਾਣੀ ਸ਼ੁਰੂ ਕਰ ਮੇਰਾ ਮਿਹਦਾ 12 ਵਜੇ ਤੇ ਲੱਗਾ। ਕੁੜੀ ਰਾਜ ਕਰੇਗੀ। ਮੈਂ ਕਹਿੰਦਾ ਗੱਲ ਮੁਕਾਓ ਵਿੱਚ। ਉਹ ਭਰਾਵਾ ਰਾਜ ਕਰੇ ਭਾਵੇਂ ਮਿਸਤਰੀ ਕਰੇ, ਤੂੰ ਹਾਮੀ ਭਰ ਲਾ ਆਪ। ਹਾਮੀ ਨਹੀਂ ਦੇਖੋ ਹੁਣ ਜੋ ਵੀ ਹੋ ਗਿਆ, ਰਿਸ਼ਤਾ ਤੁਸੀਂ ਕੀਤਾ ਸੀ। ਹਾਂਜੀ ਇਹ ਹੁਣ ਕੋਈ ਚਲੋ ਦੇਖ ਲਓ ਕੋਈ ਚੱਲਦਾ ਚੁੱਲਦਾ ਨਹੀਂ ਤੁਹਾਡੇ ਫੈਮਿਲੀ 'ਚ? ਚੱਲਦਾ ਕੀ ਜੀ, ਮੈਂ ਤੁਹਾਨੂੰ ਆਪਣੇ ਬਹਿਨੋਈ ਦਿਖਾਵਾਂ, ਤੁਹਾਡੀ ਤਬੀਅਤ ਖੁਸ਼ ਹੋ ਜਾਏ ਦੇਖ ਕੇ। ਤੁਸੀਂ ਮੇਰੇ ਖਾਨਦਾਨ ਦੇ ਬਹਿਨੋਈ ਵੇਖ ਲਓ, ਤੁਹਾਡਾ ਦਿਲ ਕਰ ਗਿਆ ਫਿਲਮ ਬਣਾ ਲਈ ਉਹਨਾਂ ਦੀ। ਤੇ ਇਹਦੇ ਕਾਰਟੂਨ ਨਹੀਂ ਬਣਨੇ ਚਾਹੀਦੇ। ਨਹੀਂ ਫਿਲਮ ਵੈਸੇ ਬਣਾਉਣੀ ਚਾਹੀਦੀ। ਸ਼ਰੀਫ ਆਦਮੀ ਦੀ ਫਿਲਮ ਬਣ ਜੇ ਬੰਦਾ ਫਿਰ ਮੂੰਹ ਖਾਣ ਜੋਗਾ ਨਹੀਂ ਰਹਿੰਦਾ ਵੀ ਇਹ ਯਾਰ ਕੀ ਇਸ ਮੁੰਡੇ ਨੂੰ ਹੈ ਕੀ ਹੈ। ਮੈਂ ਤਾਂ ਸ਼ੁਕਰ ਕਰਨ ਵੀ ਇਹਨਾਂ ਦਾ ਰਿਸ਼ਤਾ ਹੋ ਗਿਆ ਮੇਰਾ, ਹੈ ਨਹੀਂ ਤਾਂ ਜਿਨ੍ਹਾਂ ਦੇ ਜਵਾਈ ਫਿਲਮਾਂ ਦੇ ਵਿੱਚ ਆਉਂਦੇ, ਇਹ ਕੋਈ ਬੰਦੇ ਸਹੀ ਹੋਣੇ ਜਿਹੜੇ ਫਿਲਮਾਂ 'ਚ ਆਉਂਦੇ। ਉਹ ਯਾਰ ਹੁਣ ਕੀ ਮਤਲਬ ਧੀਆਂ ਭੈਣਾਂ ਦਾ ਮਸਲਾ ਬਹਿ ਕੇ ਨਿਬੇੜ ਲੈਣਾ ਭਾਜੀ ਚਾਹੀਦਾ। ਗੱਲ ਪਤਾ ਕੀ ਹੈ, ਸੁਣ ਲਓ।
ਇਹ ਸਾਨੂੰ ਖਬਰ ਲੱਗੀ ਕਿ ਭਾਜੀ ਆ ਰਹੇ ਨੇ ਅੱਜ ਜਦੋਂ ਦੁਬਈੋਂ ਆ ਜੀ ਜੀ ਦੁਬਈੋਂ ਆ ਰਹੇ 에ਅਰਪੋਰਟ ਤੇ ਅਸੀਂ ਪੂਰੀ ਵੈਗਨ ਭਰ ਕੇ ਲਗੇ ਦੇਖ ਕਿੰਨਾ ਤਰ੍ਹਾਂ ਉਹਨਾਂ ਨੇ ਵੈਲਕਮ ਕੀਤਾ ਵੀ ਫੁੱਲਾਂ ਦੇ ਹਾਰ ਲੈ ਭਾਜੀ ਕੇ 100 ਹਾਰ ਅੱਛਾ ਜੀ 2.5 ਮਿੰਟ ਗੁਲਾਬ ਦੀ ਪੱਤੀ ਅੱਛਾ ਜੀ ਤੇ 32 ਸੀਟਰ ਗੱਡੀ ਮੈਂ ਏਸੀ ਵਾਲੀ ਕਰਾਈ 30,000 ਰੁਪਏ ਉਹਨੂੰ ਵੀ ਦਿੱਤਾ 에ਅਰਪੋਰਟ ਤੇ ਲੈ ਕੇ ਗਏ ਇਹਨਾਂ ਨੂੰ ਲੈਣ ਲਈ ਇਹਨਾਂ ਨੂੰ ਲੈਣ ਵਾਸਤੇ ਥੋੜਾ ਵੈਲਕਮ ਚਾਹ ਸੀ ਕਰਨਾ ਯਾਰ ਥੋੜਾ ਚਾਹ ਸੀ ਉਹਨਾਂ ਨੂੰ ਭਾਜੀ ਥੋੜਾ ਵੈਲਕਮ ਕਰਨਾ ਸੀ ਹਰ ਦੋਸਤ ਨੇ ਭੈਣ ਭਰਾ ਨੇ ਹਾਰ ਫੜੇ ਵੀ ਗੱਲ ਚ ਪਾਉਣੇ ਤੇ ਜਦੋਂ ਦੇਖਿਆ ਇਹਨੂੰ ਹਾਰ ਨਹੀਂ ਪਾਏ ਉਹਨਾਂ ਨੇ ਉਲਟਾ ਮੇਰੇ ਤੇ ਲਾਂਤਾ ਪਾਈਆਂ ਉਹਨੂੰ ਕਿਹਾ ਤੁਸੀਂ ਕੀ ਸੌਦਾ ਕਰ ਬੈਠੇ ਮੈਂ ਭਾਈ ਉਹਨਾਂ ਕੋ ਮੰਗੀ ਮਾਫੀ ਉਦਾਂ ਹੀ ਹਾਰ ਰੱਖਣ ਵਾਲੇ ਸਾਰੇ ਜੀ ਲੈ ਸਿੱਧੇ ਕਬਰਸਤਾਨ ਉਹ ਕਿਉਂ ਵੀ ਉੱਥੇ ਹੋਣ ਵਾਲੇ ਬਹਿਨੋਈ ਦੀ ਕਬਰ ਕੱਢਣ ਲੱਗੇ ਸੀ ਨਹੀਂ ਭਾਜੀ ਉਸ ਤਾਈ ਦੀ ਕਬਰ ਤੇ ਮੈਂ ਫੁੱਲ ਪਾਏ ਜਿਹੜਾ ਕਹਿੰਦਾ ਸੀ ਕਿ ਰਿਸ਼ਤਾ ਨਾ ਕਰਿਓ ਮੁੰਡਾ ਨਹੀਂ ਸਹੀ ਯਾਰ ਮੁੰਡੇ ਨੂੰ ਕੀ ਹੈ ਮੁੰਡਾ ਸਹੀ ਹੈ ਵੈਸੇ ਉਹਦਾ ਗੱਲਾਂ ਕਰਨ ਵਾਲੇ ਮਲੋਕ ਵਰਗੀ ਸ਼ਕਲ ਕੀ ਹੈ ਭਾਜੀ ਮੁੰਡਾ ਨਹੀਂ ਸਹੀ ਦੀ ਐਨਕ ਲਵਾਓ ਅਬਾਲੂ ਚੂਚੀ ਵਰਗਾ ਮੂੰਹ ਨਿਕਲੇ ਹੋਣਾ ਥੱਲੇੋਂ ਟਰਮੀਨੇਟਰ 2 ਦਾ ਹੀਰੋ ਲੱਗਣ ਡਿਆ ਯਾਰ ਤੁਸੀਂ ਨੁਕਸ ਕੱਢਣ ਦੇ ਓ ਯਾਰ ਟਰਮੀਨੇਟਰ 2 ਦਾ ਨਹੀਂ ਟਰਮੀਨੇਟਰ 2 ਦਾ ਹੋਣਾ ਹੀਰੋ ਤੂੰ ਨਾਲ ਬਹੁਤੀ ਗੱਲ ਚੁੱਕੀ ਹੈ ਇਹਨੂੰ ਕੋਈ ਦਵਾਈਆਂ ਲਿਆਣਾ ਇਹ ਮੇਰਾ ਦੋਸਤ ਹੈ ਜ਼ਿੰਦਗੀ ਦੀਆਂ ਯਾਦਾਂ ਮੇਰੀਆਂ ਇਹਦੇ ਨਾਲ ਜੁੜੀਆਂ ਹੋਈਆਂ ਐਂਡ ਤੱਕ ਵੀ ਮੈਂ ਤੇਰੇ ਨਾਲ ਹੀ ਜਾਣਾ ਕਵਰ ਦੀਆਂ ਕੰਧਾਂ ਤੱਕ ਮੈਂ ਤੇਰਾ ਪਿੱਛਾ ਕਰਨਾ ਓ ਯਾਰ ਇਹ ਨਾਲ ਹੀ ਕਬਰਸਤਾਨ ਹੁੰਦੀ ਕੰਧਾਂ ਤੱਕ ਦੋਵੇਂ ਚੱਲ ਜਾਓ ਪਹਿਲੇ ਤੇ ਫੈਸਲਾ ਤਾਂ ਮੁਕਾ ਲਓ ਗੱਲ ਇਹ ਕਿ ਫੈਸਲਾ ਇਹ ਬੱਚੀ ਜਿਹੜੀ ਇਹਨਾਂ ਦੀ ਰਿਸ਼ਤਾ ਜਿਹਦੇ ਨਾਲ ਮੇਰਾ ਹੋ ਗਿਆ ਇਹ ਸ਼ੁਕਰ ਕਰਨ ਅੱਲਾ ਦਾ ਕਿ ਇਹਨਾਂ ਦਾ ਰਿਸ਼ਤਾ ਸਾਡੇ ਨਾਲ ਜੁੜ ਗਿਆ ਨਹੀਂ ਤੇ ਸਾਡੇ ਨਾਲ ਰਿਸ਼ਤਾ ਜੋੜਦਾ ਕੌਣ ਓ ਪੁੱਤਰਾ ਮੁੰਡਾ ਕੁਝ ਖਾਏ ਪੀਏਗਾ ਤਾਂ ਠੀਕ ਹੋ ਜਾਏਗਾ ਉਹ ਭਾਜੀ ਸਾਡਾ ਹੀ ਸਭ ਕੁਝ ਖਾਂਦਾ ਪੀਂਦਾ ਪਿਛਲੇ ਮਹੀਨੇ ਮੇਰੇ ਕੋ 50,000 ਰੁਪਇਆ ਮੰਗਾਇਆ ਉਹ ਕਿਉਂ ਉਹ ਕਹਿੰਦੇ ਦੁਬਈ ਰਹਿ ਕੇ 50,000 ਮੰਗਾਇਆ ਨਹੀਂ ਯਾਰ ਭਾਜੀ ਮੰਗਾਇਆ ਮੈਨੂੰ ਉਹ ਗੱਲ ਸੁਣਾਈ ਕਹਿੰਦੇ ਜਿਹੜਾ ਮੇਰਾ ਕਫੀਲ ਆ ਉਹਦੇ ਹਾਲਾਤ ਬੜੇ ਟੈਟ ਆ 50,000 ਰੁਪਏ ਉਹ ਕਫੀਲ ਦੇ ਹਾਲਾਤ ਨਹੀਂ ਸੀ ਖਰਾਬ ਆਹ ਜ਼ਲੀਲ ਦੇ ਹਾਲਾਤ ਖਰਾਬ ਸੀ ਮੈਂ ਦੱਸ ਦਿਆਂਗਾ ਇਹਨੇ ਮੈਨੂੰ ਜ਼ਲੀਲ ਕਰਾਇਆ ਦਿਆਂਗਾ ਮੈਂ ਸਾਰਾ ਸਾਰਾ। ਚੁੱਪ ਕਰ ਜਾ ਮੈਂ ਕਹਿਣ ਡਿਆ ਤੈਨੂੰ ਮੇਰਾ ਤਾਂ ਕਫੀਲ ਐਡਾ ਚੰਗਾ ਐਸ ਵੱਡੀ ਤੇ ਉਹਨੇ ਵੱਡੀ ਜ਼ੈਤੂਨ ਦੀ ਬੋਤਲ ਖੁਸ਼ ਹੋ ਕੇ ਮੈਨੂੰ ਦਿੱਤੀ ਆ ਉਹ ਕਿਉਂ ਜੀ ਉਹਦੇ 100 ਊਂਠਾਂ ਤੇ ਈਦ ਮੁਬਾਰਕ ਮਸ਼ੀਨ ਦੇ ਨਾਲ ਲਿਖਿਆ ਅੱਛਾ ਜੀ ਸਾਰਾ ਦਿਨ ਜਿੱਧਰੋਂ ਦੀ ਊਂਠ ਨਗੇ ਵਿੱਚ ਮਗਰ ਖੈਰ ਮੁਬਾਰਕ ਕਹਿੰਦਾ ਫਿਰ ਊਂਠਾਂ ਦੇ ਮਗਰ ਊਂਠਾਂ ਦੇ ਮਗਰ ਯਾਰ ਮੁੰਡਾ ਤੇ ਬਿਜ਼ੀ ਹੈ ਇੱਥੇ ਦੁਬਈ ਅਸਲ 'ਚ ਭਾਜੀ ਉਹ ਜ਼ੈਤੂਨ ਦੇ ਤੇਲ ਦੀ ਬੋਤਲ ਨਹੀਂ ਸੀ ਉਹ ਜਿਹੜਾ ਖੂਨ ਨਹੀਂ ਹੁੰਦਾ ਤੇਲ ਵਾਲਾ ਆਹੋ। ਉਹ 'ਚ ਉਹਨੇ ਭਰ ਕੇ ਦਿੱਤੀ ਸੀ ਵੀ ਪੀਵੇ ਇਹਦਾ ਕੋਈ ਸੰਗ ਜੁੰਗ ਲੱਥੇ ਇਹਨੂੰ ਕਿਤੇ ਅਕਲ ਆਵੇ ਇਹਨੂੰ ਤਾਂ ਪੂਰਾ ਅਕਲ ਨਹੀਂ ਹੈਗੀ ਫਰਾਡ ਕਰਦੇ ਲੋਕਾਂ ਨੂੰ ਫਰਾਡ ਤਾਂ ਇਹਨਾਂ ਨੇ ਕੀਤਾ ਮੇਰੇ ਨਾਲ ਮੰਗਣੀ ਜਦੋਂ ਕੁੜੀ ਦੀ ਮੇਰੇ ਨਾਲ ਹੋ ਗਈ ਕਮ ਸੇ ਕਮ ਮੈਂ ਕੁੜੀ ਦੀ ਤਸਵੀਰ ਦਿਖਾਉਣੀ ਮੇਰੇ ਨਾਲ ਬਣਦੀ ਸੀ ਕਿ ਨਹੀਂ ਬਣਦੀ ਸੀ ਨਹੀਂ ਬਣਦੀ। ਇਹ ਫੋਨ ਤੇ 2 ਸਾਲ ਮੇਰੀ ਸੱਸ ਮੇਰੇ ਨਾਲ ਗੱਲਾਂ ਕਰਦੀ ਰਹੀ ਕੁੜੀ ਬਣ ਕੇ ਇਹ ਕੀ ਗੱਲ ਕਰ ਰਹੇ ਉਹ ਗੱਲ ਹੀ ਕਰਨੀ ਹੁੰਦੀ ਤੁਸੀਂ ਕਰ ਲਈ ਮੈਂ ਕਰ ਲਈ ਗੱਲ ਤੇ ਇੱਕੋ ਹੀ ਗੱਲ ਤੇ ਗੱਲ ਹੀ ਹੁੰਦੀ ਹੈ ਇਹ ਹੁਣ ਸਿਰਫ ਉੱਤੇ ਬਲੇਮ ਲਾ ਰਿਹਾ ਸਾਡੇ ਤੇ ਚੌਵੀ ਸਾਹਿਬ ਗੱਲ ਇਹ ਆ ਕਿ ਮੇਰੀ ਹੁਣ ਇੱਜ਼ਤ ਨਹੀਂ ਰਹਿੰਦੀ ਕਿਉਂਕਿ ਮੈਂ ਸਾਰੇ ਖਰਚੇ ਕਰ ਲਏ ਬਰੀ ਵਿਆਹ ਦੀ ਸਾਰੀ ਬਣਾ ਲਈ ਆ ਮੈਂ ਸ਼ਾਦੀ ਹਾਲ ਵਾਲੇ ਨੂੰ ਐਡਵਾਂਸ ਦਿੱਤਾ ਮੁਰਗਾ ਜਿਹੜਾ ਲਿਆ ਮੈਂ ਮੁਰਗਾ ਆਪ ਜਾ ਕੇ ਲਿਆ ਮੈਨੂੰ ਪਤਾ ਵੀ ਮੁਰਗਾ 2 ਨੰਬਰ ਦਿੰਦੇ ਆ ਮੈਂ ਸਾਰੀਆਂ ਦੇਗਾਂ ਸਾਰੇ ਨਾਈ ਜਿੰਨੇ ਵੀ ਆ ਸਾਰਿਆਂ ਨੂੰ ਐਡਵਾਂਸ ਦੇਤੇ ਆ ਮੇਰੀ ਹੁਣ ਗੱਲ ਨਹੀਂ ਰਹਿੰਦੀ ਅਗਰ ਮੇਰੀ ਸ਼ਾਦੀ ਨਾ ਹੋਈ ਮੈਨੂੰ ਕਿਤੋਂ ਨਾ ਕਿਤੋਂ ਕੁੜੀ ਕਰਕੇ ਦਿਓ ਮੈਨੂੰ ਦੱਸੋ ਮੁੰਡੇ 'ਚ ਕਮੀ ਕਰਦੀ ਹੈ ਮੈਨੂੰ ਤੁਸੀਂ ਉਹ ਇਹਦੇ 'ਚ ਸਾਰੀ ਕਮੀ ਆ ਤੂੰ ਉਹਦੀਆਂ ਸਿਫਤਾਂ ਕਰੀ ਜਾਂਦਾ ਹੈ ਹੀ ਚੰਗਾ ਵਾ ਬੀਬਾ ਮੁੰਡਾ ਵਾ ਇਹ ਮੇਰਾ ਦੋਸਤ ਆ ਇਹਦੇ ਵਿਆਹ ਤੇ ਮੈਂ ਮਹਿੰਦੀ ਲੈ ਕੇ ਗਿਆ ਸੀ ਇਹਨੇ ਹੁਣ ਸਾਰਾ ਖਰਚਾ ਕੀਤਾ ਪਿਆ ਅਨਾਰ ਲੈ ਕੇ ਰੱਖੇ ਪਏ ਉੱਥੇ ਸੇਬੇ ਵਾਲੇ ਬੰਬ ਪਏ ਆ ਕਹਿੰਦਾ ਮੈਂ ਤੇਰੇ ਵਿਆਹ ਤੇ ਚਲਾਉਣੇ ਆ ਅਨਾਰ ਮਰੂਦ ਤੇ ਆਪਣਾ ਅੰਬ ਸਾਰਾ ਕੁਝ ਲੈ ਕੇ ਰੱਖਿਆ ਉਹ ਵੀ ਅੰਬ ਵੀ ਚਲਾਉਣੇ ਆ ਅੰਬ ਵੀ ਚਲਾਉਣੇ ਆ ਉਹ ਜਿਹੜੇ ਉਹ ਤੇਰੇ ਕੁਲਾਂ ਦਾ ਸਮਾਨ ਇਕੱਠਾ ਕਰਨ ਡਿਆ ਹੋ ਉਹਨੂੰ ਪਤਾ ਵੀ ਫੌਤ ਹੋ ਜਾਣਾ ਬਿਲਕੁਲ ਸਹੀ ਸਮਝ ਯਾਰ ਕੋ ਮੁਕਦੀ ਮੁਕਾਓ ਚਲੋ ਕੁੜੀ ਨੂੰ ਤਾਂ ਪਸੰਦ ਹੈ ਨਾ ਭਾਜੀ ਮੈਂ ਤੁਹਾਨੂੰ ਕੀ ਦੱਸਾਂ ਕੁੜੀ ਨੂੰ ਪਸੰਦ ਆ ਜ਼ਿੰਦਗੀ ਗੁਜ਼ਾਰਨੀ ਕੁੜੀ ਨੇ ਇਹਦੇ ਨਾਲ ਆਹ ਮੈਂ ਕੁੜੀ ਨਹੀਂ ਨੇ ਗੁਜ਼ਾਰਨੀ। ਹੱਸ ਕੇ ਤੁਸੀਂ ਮੈਂ ਯਕੀਨ- ਕਹਿੰਦਾ ਮੈਂ ਕੁੜੀ ਦੀ ਚੁੱਪ ਕਰ ਐਡੀ ਜਾ ਅੱਛੀ ਚੁੱਪ ਕਰ ਜ਼ਿੰਦਗੀ ਜਾ ਗੁਜ਼ਾਰਨੀ ਹੈ ਕੁੜੀ ਦੇ ਨਾਲ ਐਡੀ ਅੱਛੀ ਜ਼ਿੰਦਗੀ ਗੁਜ਼ਾਰਨੀ ਤੂੰ ਕਹਿਣਾ ਮੈਂ ਵੀ ਆਪਣੀ ਜ਼ਿੰਦਗੀ ਮੇਰੇ ਨਾਲ ਗੁਜ਼ਾਰਾਂ ਉਹ ਭਾਈ ਉਹ ਔਖੀ ਜਗ੍ਹਾ ਤੋਂ ਮੂੰਹ ਨਾਲ ਨੱਟ ਖੋਲਣ ਵਾਲੇ ਉਹਦੀ ਵੀ ਗੱਲ ਸੁਣ ਕੀ ਕਹਿ ਰਹੇ ਭਾਜੀ ਬੱਚੀ ਨੇ ਜਦੋਂ ਉਹਦਾ ਮੂੰਹ ਵੇਖਿਆ ਯਕੀਨ ਕਰੋ ਰੋਈ ਹੀ ਜਾਂਦੀ ਹੈ ਤਾਂ ਫਿਰ ਗੱਲ ਮੁੱਕ ਗਈ ਨਾ ਬੱਚੀ ਰੋ ਰੋ ਕੇ ਕੁਝ ਕਹਿ ਰਹੀ ਕਿ ਮੈਂ ਜਾਣਾ ਜੋਗੀ ਦੇ ਨਾਲ ਤੂੰ ਟੋਰੇ ਦੇ ਨਾਲ ਉਹ ਭਾਜੀ ਬੱਚੀ ਸਾਡੀ ਸਪਣੀ ਆ ਜੋਗੀ ਦੇ ਨਾਲ ਉਹ ਤਾਂ ਦੁੱਖ ਰੋਣ ਡਈ ਉਹਨੇ ਉਹ ਟੈਂਡ ਭਾਈ ਜੇ ਤੁਹਾਡੀ ਕਰਾਤੀ ਬੱਚੀ ਸਪਣੀ ਆ ਮੈਂ ਕਾਲਾ ਨਾਗ ਬਣ ਜਾਵਾਂਗਾ ਲੇਕਿਨ ਤੁਸੀਂ ਮੈਨੂੰ ਨਾ ਕਰੋ ਬੱਚੀ ਤੋਰੋ ਐਡਾ ਮਾੜਾ ਨਾਗ ਯਾਰ ਇਹੋ ਜਿਹਾ ਨਾਗ ਡੰਗ ਮਾਰਨ ਆਵੇ ਨਾ ਕਿ ਚੌਲ ਮੰਡੀ ਦੇ ਹੁਣ ਤੇ ਇੰਜ ਕਰਕੇ ਤੇ ਇੰਜ ਕਰ ਲੈਂਦਾ ਕਮੀ ਕਾਦੀ ਮੁੰਡੇ 'ਚ ਕਮੀ ਕਾਦੀ ਉਹ ਮੁੰਡੇ 'ਚ ਗੈਰਤ ਦੀ ਕਮੀ ਉਹ ਤੇਰੇ 'ਚ ਵੀ ਗੈਰਤ ਦੀ ਕਮੀ ਉਹ ਕੁੜੀ ਵਾਲਿਆਂ ਦੀ ਗੱਲ ਸੁਣੋ ਤੁਸੀਂ ਉਹਦੀ ਜੇ ਗੈਰਤ ਦੀ ਉਹਦੇ ਵਿੱਚ ਕਮੀ ਹੁੰਦੀ ਤੇ ਮੇਰੇ ਨਾਲ ਫਿਰਦਾ ਹੁੰਦਾ ਇਸੇ ਮੈਂ ਗੱਲ ਉਹਦੇ ਨਾਲ ਫਿਰਦਾ ਹੁੰਦਾ ਉਹ ਮੇਰੇ ਨਾਲ ਫਿਰਦਾ ਵਾ ਉਹ ਇਸੇ ਨੇ ਤੁਸੀਂ ਦੋਵੇਂ ਇੱਕ ਦੂਜੇ ਨੂੰ ਮੈਚ ਕਰਕੇ ਯਾਰ ਗੱਲ ਸੁਣੋ ਕੁੜੀ ਨੂੰ ਸਮਝਾਓ ਯਾਰ ਕੱਟੋ ਭਾਜੀ ਮੈਂ ਉਹਨੂੰ ਤੁਹਾਨੂੰ ਸਮਝਾਓ ਨਾ ਦੱਸਦਾ ਕੁਛ ਵੀ, ਉਹ ਭਾਈ ਉਹਨੂੰ ਸਮਝਾਓ ਸਾਹ ਨਾ। ਲੈ ਲੈ ਉਹਨੂੰ ਭੇਜ ਦਿਓ ਇੱਥੋਂ ਦੁਬਈ ਤੁਸੀਂ ਉਹਨਾਂ ਦੀ ਸਾਈਡ ਭਾਜੀ ਲਈ ਜਾਣ ਨਹੀਂ ਡੇ ਭਾਜੀ ਮੈਂ ਤੁਹਾਡੇ ਸਾਡੇ ਘਰ ਫੋੜੀ ਵਿਛ ਗਈ ਹੈ ਯਾਰ ਜਿੱਥੇ ਖੁਸ਼ੀਆਂ ਵਾਲੇ ਘਰ ਫੋੜੀ ਵਿਛੀ ਆ ਕਰੇਲਾ ਟੈਪ ਬੰਦਾ ਦੇਖਿਆ ਉਹਨੇ ਵਿਚਾਰੀ ਨੇ ਟਿੰਡ ਕਰਾਤੀ ਹੈ ਤੁਹਾਡੇ ਫੂੜੀ ਕੁੜੀ ਨੇ ਕੁੜੀ ਨੇ ਟਿੰਡ ਕਰਾਤੀ ਉਹ ਤੇਰੀ ਯਾਦ 'ਚ ਕੁੜੀ ਗਜਨੀ ਹੋ ਗਈ ਓਏ ਉਹ ਚੱਲ ਯਾਰ ਪੁੱਤਰ ਕੋਈ ਗੱਲ ਨਹੀਂ ਵੀ ਖੈਰ ਧੀਆਂ ਭੈਣਾਂ ਦਾ ਸੁੱਖ ਵੇਖੀ ਜਾਂਦਾ ਪੜਵਈਆ ਨਹੀਂ ਵੇਖੀਦਾ ਪੜਵਈਆ ਪਵੇ ਸ਼ਰੇਸ਼ ਗਰਮ ਕਰਨ ਵਾਲੇ ਡੱਬੇ ਵਰਗਾ ਹੋਵੇ ਕੁੜੀਆਂ ਤਾਂ ਵਸਾਣੀਆਂ ਨੇ ਉਹ ਕੁੜੀ ਸਾਨੂੰ ਕਹਿਣ ਦੇ ਵੀ ਆ ਮੋਬਾਈਲ ਵਾਲਾ ਪਕੌੜਾ ਹੀ ਮੇਰੇ ਨਸੀਬ 'ਚ ਰੱਖਿਆ ਸੀ ਬਸ ਵੀ ਭਾਈ ਬਹੁਤ ਹੋ ਗਿਆ ਉਹ ਤੁਸੀਂ ਨਹੀਂ ਰਿਸ਼ਤਾ ਦੋਗੇ ਕਿ ਮੁੰਡੇ ਦਾ ਵਿਆਹ ਨਹੀਂ ਹੋਏਗਾ ਉਹ ਮੁੰਡਿਆ ਤੂੰ ਨਹੀਂ ਘਬਰਾਉਣਾ ਮੈਂ ਘਬਰਾਉਣਾ ਮੇਰੀ ਮਾਸੀ ਦੀ ਕੁੜੀ ਆ ਉਹਦਾ ਮੈਂ ਤੇਰੇ ਨਾਲ ਵਿਆਹ ਕਰਾਂਗਾ ਤੇਰਾ ਰਿਸ਼ਤਾ ਕਰਕੇ ਦੁਬਈ ਜਾਵਾਂਗੇ ਲਓ ਜੀ ਮਸਲਾ ਹੱਲ ਹੋ ਗਿਆ ਤੁਹਾਡੀ ਵੀ ਜਾਨ ਛੁੱਟੀ ਉਹ ਦੇਖੋ ਨਾ ਅੱਛੀ ਗੱਲ ਹੈ ਤੁਸੀਂ ਉਹਨੂੰ ਜਾਣਦੇ ਹੋ ਤੁਹਾਨੂੰ ਜਾਣਦਾ ਤੁਸੀਂ ਰਿਸ਼ਤਾ ਦੇ ਦਿਓ ਮੈਂ ਇਹਨੂੰ ਘੱਟ ਜਾਣਦਾ ਕਿਉਂਕਿ ਇਹਨੇ ਮੈਨੂੰ ਦੱਸਿਆ ਨਹੀਂ ਕਿ ਮੇਰੀ ਖਾਲਾ ਦੀ ਕੁੜੀ ਜਿਹੜੀ ਹੈ ਜਵਾਨ ਉਹ ਯਾਰ ਤੂੰ ਹੁਣ ਪੁੱਛ ਲੈ ਭਾ ਸਾਡੀ ਮੌਜੂਦਗੀ 'ਚ ਉਹਨੇ ਕੋਈ ਗਲਤ ਬਿਆਨੀ ਗੱਲ ਕਰਨੀ ਗੱਲ ਇਹ ਆ ਕਿ ਮੈਂ ਵਿਆਹ ਕਰਾ ਕੇ ਲੈ ਕੇ ਜਾਣਾ ਵਾ ਕਿਉਂਕਿ ਮੇਰੀ ਇੱਜ਼ਤ ਬਿਸਤੀ ਦਾ ਮਸਲਾ ਬਸ ਸ਼ਰਤ ਮੇਰੀ ਇੱਕ ਵਾ ਕੀ? ਕਿ ਮੇਰੀ ਬੇਗਮ ਮੇਰੇ ਤੋਂ ਪੁੱਛਿਓ ਬਗੈਰ
ਘਰੋਂ ਬਾਹਰ ਪੈਰ ਨਾ ਪਾਵੇ। ਉਹ ਪਾਏਗੀ ਨਹੀਂ ਪੈਰ ਬਾਹਰ, ਲਓ ਇਹ ਹੁੰਦੇ ਨਸੀਬ, ਅੱਲਾ ਨੇ ਤੈਨੂੰ ਕਿਹੋ ਜਿਹੀ ਦੇਤੀ ਬੀਵੀ ਹੈ। ਅੱਛਾ ਜੀ, ਕਦੀ ਵੀ ਪੈਰ ਬਾਹਰ ਨਹੀਂ ਪਾਏਗੀ। ਅੱਛਾ ਜੀ, ਸ਼ੁਕਰ ਹੈ। ਉਹ ਕਿਦਾਂ ਜੀ? ਇੱਕ ਲਾਤੀ ਹੈ ਜੀ। ਲਓ ਮੁਬਾਰਕ ਹੋਵੇ। ਹੋਰ ਤੁਹਾਨੂੰ ਕੀ ਚਾਹੀਦਾ ਹੈ? ਮੈਨੂੰ ਆ ਹੀ ਚਾਹੀਦਾ। ਹੈ ਜੀ, ਉਹ ਨਹੀਂ ਸਾਰੀ ਜ਼ਿੰਦਗੀ ਘਰੋਂ ਬਾਹਰ ਪੈਰ ਪਾਏਗੀ। ਹੋਰ ਮੈਨੂੰ ਕੀ ਜੇ ਕਿਤੇ ਖੜਨੀ ਹੋਈ ਤੇ ਭਾਜੀ ਫੇਰ ਉਹ ਖੜ ਹੀ ਨਹੀਂ ਸਕਦੇ, ਦੋਵੇਂ ਲੱਤਾਂ ਹੀ ਕੱਟੀਆਂ ਹੋਈਆਂ ਨੇ। ਹੈ ਦੋਵੇਂ ਲੱਤਾਂ ਹੈ ਨਹੀਂ? ਹਾਂਜੀ ਹਾਂਜੀ। ਕੋਈ ਗੱਲ ਨਹੀਂ, ਐਸੀ ਉਹਦੀਆਂ ਲੱਤਾਂ ਨਹੀਂ ਹੈ, ਉਹਦੀਆਂ ਮੈਂ ਲੱਤਾਂ ਬਣਾਂਗਾ। ਬਸ ਮੈਂ ਇਹ ਚਾਹੁੰਦਾ ਕਿ ਮੈਂ ਜਦੋਂ ਕੰਮ ਤੇ ਜਾਵਾਂ ਮੇਰੇ ਅੱਗੇ ਬਾਹ ਕਰਕੇ ਇਹ ਨਾ ਮੈਨੂੰ ਕਵੇ ਅੱਜ ਨਹੀਂ ਜਾਣਾ। ਇਹ ਮਸਲਾ ਤੇਰਾ ਹੱਲ ਹੋ ਗਿਆ। ਅੱਛਾ, ਉਹ ਇਦਾਂ ਕਰ ਹੀ ਨਹੀਂ ਸਕਦੀ, ਇੱਕ ਬਾਹ ਵੀ ਹੈ ਨਹੀਂ। ਲਓ ਜੀ, ਅੱਲਾ ਦਾ ਕਰਮ ਹੋ ਗਿਆ ਮਾਸ਼ਾਅੱਲਾ। ਦੇਖਣਾ ਜੋ ਜੋ ਤੂੰ ਚਾਹ ਰਿਹਾ ਉਹ ਹੋ ਰਿਹਾ ਹੈ। ਤੇ ਜੋ ਜੋ ਮੈਂ ਪੁੱਛੀ ਜਾਂਦਾ ਉਹ ਨਹੀਂ ਹੋ ਰਿਹਾ। ਉਹ ਹੋਰ ਤੈਨੂੰ ਕੀ ਚਾਹੀਦਾ ਬਈ? ਖਾਵਨ ਦਾ ਸਭ ਤੋਂ ਵੱਡਾ ਮਸਲਾ ਹੁੰਦਾ ਕਿ ਉਹਦੀ ਬੀਵੀ ਉਹਦਾ ਮੋਬਾਈਲ ਚੈੱਕ ਨਾ ਕਰੇ। ਲੇਕਿਨ ਇੱਕ ਹੱਥ ਤਾਂ ਹੈ ਨਾ, ਉਹ ਇੱਕ ਘਟਿਆ ਉਹਦਾ। ਉਹ ਨਹੀਂ ਬਈ ਉਹ ਫੋਨ ਸ਼ੂਨ ਤੇ ਨਹੀਂ ਨਾ ਚੈੱਕ ਕਰੇਗੀ ਇਹਦਾ। ਉਹ ਫੋਨ ਵੀ ਨਹੀਂ ਚੈੱਕ ਕਰੇਗੀ। ਕਿਉਂ? ਉਹ ਅੰਨੀ ਹੈ। ਯਾਰ ਕਰਮ ਹੈ ਤੇਰੇ ਤੇ, ਤੈਨੂੰ ਐਡੀ ਪੁਰਸਕੂਨ ਬੀਵੀ ਮਿਲ ਰਹੀ ਏ, ਉਹ ਹੋਰ ਕੀ ਚਾਹੀਦਾ ਤੈਨੂੰ ਪਾਗਲਾ? ਕੋਈ ਗੱਲ ਨਹੀਂ, ਮੇਰੀ ਇੱਜ਼ਤ ਬਿਸਤੀ ਦਾ ਮਸਲਾ, ਉਹਦੀਆਂ ਅੱਖਾਂ ਮੈਂ ਬਣ ਜਾਗਾ। ਲਓ ਯਾਰ, ਮੈਂ ਕੋਨੂੰ ਲਵਾਵਾਂਗਾ। ਇਹ ਘਰ ਵਸਣਾ, ਦੇਖੋ ਇਹ ਘਰ ਵਸਣਾ ਜਦੋਂ ਖਾਮਦ ਬੀਵੀ ਦੀਆਂ ਲੱਤਾਂ ਬਣ ਜੇ, ਖਾਮਦ ਬੀਵੀ ਦੀਆਂ ਅੱਖਾਂ ਬਣ ਜੇ, ਇਸ ਤੋਂ ਕੀ ਕੋਈ ਪਿਆਰ ਵੱਧ ਸਕਦਾ ਹੈ? ਭਾਜੀ, ਹੈਂ ਜੀ? ਇਹ ਪਛਤਾਉਣਗੇ ਲੜਾਈ- ਵੀ। ਉਹ ਨਹੀਂ ਪਛਤਾਉਂਦੇ ਯਾਰ। ਲੜਾਈ ਸਿਰਫ ਇਸ ਗੱਲ ਹੁੰਦੀ ਹੈ ਕਿ ਜਦੋਂ ਬੀਵੀ ਕੰਨ ਲਾ ਕੇ ਆਪਣੇ ਖਾਮਦ ਦੀਆਂ ਗੱਲਾਂ ਸੁਣੇ, ਘਰਾਂ 'ਚ ਲੜਾਈ ਹੁੰਦੀ ਹੈ। ਹਾਂਜੀ। ਬਸ ਉਹਨੂੰ ਇਹ ਸਮਝਾਣਾ ਕਿ ਆਪਣੇ ਖਾਮਦ ਦੀ ਕਿਸੇ ਗੱਲ ਤੇ ਕੰਨ ਨਹੀਂ ਧਰਨਾ। ਕੰਨ ਨਹੀਂ ਧਰਨਾ ਬਸ। ਕੰਨ ਧਾਰ ਹੀ ਨਹੀਂ ਸਕਦੀ। ਕਿਉਂ? ਉਹ ਬੋਲੀ ਏ। ਮੈਂ ਫਿਰ ਦੁਬਈ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਹਿ ਦਵਾਂ ਕੀ? ਕਿ ਲਾਲ ਜੋੜ ਦੇ ਵਿੱਚ 10 ਕਿਲੋ ਗੋਸ਼ਤ ਲੈ ਕੇ ਆਉਂਦੇ ਆ।